अस्सलाम वालेकुम दोस्तों। हुण जिहड़ा साडा बैठक दा आखिरी जिहड़ा टाइम है वो मुहावरात उत्ते मुश्तमिल है। यानी कुछ पुरानियां गल्लां, कुछ पुराने लफज जुमले, कोई ऐसे जिहड़े ना साडे मुआशरे दे विच बड़े बोले चले जांदे ने ते उन्हां दे बारे भी, उन्हां दे पिछे जिहड़ी कहानी की है, क्योंकि हर गल दे पिछे कोई ना कोई वजह होंदी जिहदी वजह नाल गल बनदी है। ते असीं अनवर साहब कोल अज पुछांगे वो। ते उस तो पहले मैं कहना कि जदों साडे कोई इहो जी वीडियो वेखदे जे, ਤੁਹਾਨੂੰ ਕੋਈ ਅੱਛੀ ਲੱਗੇ ਤੇ ਉਹਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ, ਸ਼ੇਅਰ ਵੀ ਕਰਿਆ ਜੇ, ਕਮੈਂਟ ਜ਼ਰੂਰ ਕਰਿਆ ਜੇ। ਤੇ ਜੇ ਤੁਹਾਡੇ ਕੋਲ ਕੋਈ ਲਫ਼ਜ਼ ਜੁਮਲੇ ਜਾਂ ਇਹੋ ਜਿਹੇ ਕੋਈ ਔਖੀਆਂ ਚੀਜ਼ਾਂ ਨੇ ਤੇ ਉਹ ਤੁਸੀਂ ਕਮੈਂਟ ਕਰਕੇ ਸਾਡੇ ਕੋਲ ਪੁੱਛ ਸਕਦੇ ਹੋ। ਅਸੀਂ ਪ੍ਰੋਗਰਾਮ ਦੇ ਵਿੱਚ ਉਹ ਸ਼ਾਮਲ ਕਰਿਆ ਕਰਾਂਗੇ, ਪੁੱਛਿਆ ਕਰਾਂਗੇ। ਉਹਦੇ ਥਰੂ ਸਾਨੂੰ ਵੀ ਪਤਾ ਲੱਗ ਜਾਏਗਾ। ਯਾਨੀ ਕੁਝ ਗੱਲਾਂ ਜਿਹੜੀਆਂ ਸਾਡੇ ਵਿਊਅਰ ਨੇ, ਅਸੀਂ ਕੋਈ ਅਕਲੇ ਕੋਲ ਤੇ ਨਹੀਂ ਬੈਠੇ, ਸਾਡੇ ਨਾਲੋਂ ਜ਼ਿਆਦਾ ਜਿਹੜੇ ਅਕਲਮੰਦ ਨੇ ਉਹ ਸੁਣਨ ਵਾਲੇ ਨੇ ਤੇ ਉਹ ਸਾਡੀਆਂ ਗਲਤੀਆਂ ਵੀ ਦੱਸਣਗੇ। ਅਸੀਂ ਗਲਤੀਆਂ ਨੂੰ ਵੀ ਖੁੱਲ੍ਹੇ ਦਿਲ ਨਾਲ ਮੰਨਾਂਗੇ ਤੇ ਜਿਹੜੀਆਂ ਕੋਈ ਨਵੀਆਂ ਚੀਜ਼ਾਂ ਦੱਸਾਂਗੇ ਉਹ ਪ੍ਰੋਗਰਾਮ ਵਿੱਚ ਸ਼ਾਮਲ ਕਰਾਂਗੇ। ਤੇ ਅੱਜ ਅਸੀਂ ਅਨਵਰ ਸਾਹਿਬ ਕੋਲ ਪੁੱਛਣਾ ਵੀ ਇੱਕ ਜਿਹੜਾ ਨਾ ਆਮ ਲਫ਼ਜ਼ ਬੋਲਿਆ ਜਾਂਦਾ ਰਾਣੀ ਖਾਂ ਦਾ ਸਾਲਾ ਤੇ ਫੰਨੇ ਖਾਂ, ਇਹਨਾਂ ਦੇ ਪਿੱਛੇ ਵਜ੍ਹਾ ਤਸਮੀਆ ਇਹਨਾਂ ਦੀ ਕੀ ਹੈ, ਇਹਨਾਂ ਦੇ ਪਿੱਛੇ ਕੀ ਵਜ੍ਹਾ ਹੈ, ਕਿਹੜੀ ਵਜੋਂ ਲਫ਼ਜ਼ ਬਣੇ ਜਾਂ ਜੁਮਲੇ ਬਣੇ ਤੇ ਇਹ ਕਿਉਂ ਬੋਲੇ ਜਾਂਦੇ ਨੇ, ਕਿਉਂ ਜੀ? ਸਾਨੂੰ ਜ਼ਰਾ ਦੱਸੋ ਇਹਨਾਂ ਦੇ ਬਾਰੇ। ਮੇਰੇ ਸੁਣਨ ਵਾਲਿਓ, ਮੇਰੇ ਲਈ ਤੁਹਾਨੂੰ ਖਲੂਸ ਭਰਿਆ ਸਲਾਮ। ਅੱਲਾਹ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ। ਤੇ ਉਹ ਵੀ ਮੇਰਾ ਸ਼ਾਗਿਰਦ ਸਕੂਲ ਦਾ, ਆ ਵੀ ਸਕੂਲ ਦਾ ਬੜਾ ਪਹਿਲਾਂ ਸ਼ਾਗਿਰਦਾਂ ਦੇ ਵਿੱਚ। ਤੇ ਫਿਰ ਸਕੂਲ ਛੱਡ ਕੇ ਕਾਲਜਾਂ 'ਚ ਪੜ੍ਹਾਉਂਦਾ ਜਾਣਾ। ਜਦੋਂ ਕਲਾਸ ਲੱਗੀ ਹੋਏ ਨਾ, ਬੜਾ ਉਦੋਂ ਵੀ ਮਜ਼ਾ ਤੇ ਬੜਾ ਲੁਤਫ ਆਉਂਦਾ ਸੀ। ਕੋਈ ਪੁੱਛਦਾ ਸੀ, ਇਹ ਵੀ ਪੁੱਛਦੇ ਨੇ। ਇਹ ਨਾ ਜਿਹੜੇ ਇਹਨੇ ਪੁੱਛਿਆ ਨਾ ਫੰਨੇ ਖਾਂ, ਅੱਛਾ ਫਨ ਨਹੀਂ ਖਿਲਾਰਦਾ, ਐਵੇਂ ਕੋਈ ਤਿੜਿਆ ਫਿਰਦਾ ਇੱਥੋਂ ਸੱਪ ਫੰਨੇ ਖਾਂ ਬਣ ਜਾਂਦਾ। ਤਾਂ ਉਹ ਕੋਈ ਖਿਲਾਰਦਾ ਹੋਏਗਾ। ਉਹ ਮੈਂ ਤਾਂ ਜਿਹੜੀਆਂ ਆਪਣੀਆਂ ਜਿਹੜੀਆਂ ਹੱਡ ਬੀਤੀਆਂ ਇਹ ਸਨ ਨਾ, ਇੱਕ ਅਦਬ ਦਾ ਜਦੋਂ ਪੁੱਛੋਗੇ ਵੀ ਕਿਵੇਂ ਨਸ਼ਾਈਆ ਕਿਵੇਂ ਲਿਖਿਆ ਜਾਂਦਾ, ਜਿਹੜੀਆਂ ਜੱਗ ਬੀਤੀਆਂ ਅਤੇ ਹੱਡ ਬੀਤੀਆਂ ਰਲ ਜਾਣ, ਹੱਦ ਵਰਤੀਆਂ ਅਤੇ ਜੱਗ ਵਰਤੀਆਂ, ਇਹੋ ਜਿਹੇ ਆਪਣਾ ਉਹਨੂੰ ਨਾ ਅੰਗਰੇਜ਼ੀ ਵਾਲੇ ਆਉਂਦੇ ਨੇ ਪਰਸਨਲ ਲਾਈਟ ਐਸੇ, ਅੰਗਰੇਜ਼ੀ ਵਾਲੇ ਆਉਂਦੇ ਨੇ, ਉਰਦੂ ਵਾਲੇ ਨਸ਼ਾਈ ਆਉਂਦੇ ਨੇ। ਇਹ ਹੱਡ ਬੀਤੀਆਂ ਅਤੇ ਜੱਗ ਬੀਤੀਆਂ ਇੱਕ ਮਜ਼ਮੂਨ ਹੀ ਬਣ ਜਾਂਦਾ। ਉਹ ਹੁਣ ਇਹਨਾਂ ਨੇ ਪੁੱਛਿਆ ਨਾ, ਅਤੇ ਮੈਂ GC ਪੜ੍ਹਾਉਂਦਾ ਸਾਂ ਨਾ, ਅਤੇ ਮੈਂ ਉਹਨੂੰ ਬੜੇ ਕੋਈ ਵੇਰਵਾ ਕਰਨਾ ਹੈ ਨਾ 10 ਮਿੰਟ ਤੇਰੇ ਕੋਲ ਟਾਈਮ। ਉਹ ਮੈਂ ਜਦੋਂ ਗਿਆ ਨਾ 99 ਦੇ ਵਿੱਚ, ਅਤੇ ਮੈਂ ਨਾ ਸ਼ੌਕਤ ਕਮਰ ਮੇਰੇ ਹੈਡ ਸਨ। ਅਤੇ ਤੂੰ ਵੇਖਿਆ ਸ਼ੌਕਤ ਕਮਰ ਚੰਗੇ ਉਹ ਹਾਂ ਬੜੇ। ਸ਼ੌਕਤ ਕਮਰ ਗਿਆ, ਤੂੰ ਆਂਦਾ ਚੱਲ ਮਾਰਕਿੰਗ 'ਤੇ ਚੱਲੀਏ। ਅਤੇ ਅਸੀਂ ਨਾ ਇੱਕ ਲੈ ਸੀ ਰੇਲ ਬਾਜ਼ਾਰ ਲੜਕੀਆਂ ਦਾ ਕਾਲਜ, ਉੱਥੇ ਚਲੇ ਗਏ। ਮੈਨੂੰ ਵੀ ਲੈ ਗਿਆ, ਮੈਂ ਜਾਣ ਬੰਦਾ ਹਜ਼ਰੂ 'ਚੋਂ ਆਇਆ। ਇਹ ਅੱਜ ਤੋਂ 24 ਸਾਲ ਪੁਰਾਣੀ ਗੱਲ। ਸਕੂਲੋਂ ਮੈਂ ਗਿਆ ਸਾਂ, ਉਹ GC ਉਦੋਂ ਕਾਲਜ ਹੁੰਦਾ ਸੀ। ਉੱਥੇ ਗਿਆ ਨਾ, ਅਤੇ ਉੱਥੇ ਨਾ ਇੱਕ ਨਾ ਰਾਣਾ ਸੀ, ਉਹਦਾ ਮੈਂ ਨਾਂ ਨਹੀਂ ਲੈਣਾ, ਅਤੇ ਰਾਣਾ ਬਣਿਆ ਸੀ। ਆਂਦੇ ਰਾਣਾ ਹੀ ਸਾਦੇ ਸਨ। ਅਤੇ ਰਾਣਾ ਜੇ ਉਹ ਵੀ ਹੈ ਸੀ ਨਾ, ਉਹ ਜ਼ਰਾ ਨਾ ਨਾਮ ਮੁਨਾਸਿਬ। ਉਹ ਆਂਦਾ ਓਏ ਸ਼ੌਕਤ, ਓਏ ਸ਼ੌਕਤ ਆ ਭਾਰੂ ਕਿੱਥੋਂ ਫੜੇ, ਉਹ ਸ਼ੌਕਤ ਉਹ ਭਾਰੂ ਕਿੱਥੋਂ ਫੜੇ। ਮੈਂ ਕਿਹਾ ਯਾਰ ਨਾ ਇਹਦੇ ਨਾਲ ਮੇਰਾ ਮਜ਼ਾਕ, ਨਾ ਕੋਈ ਗੱਲ, ਅਤੇ ਮੈਨੂੰ ਨਾ ਮੈਂ ਤੈਨੂੰ ਜਾਣਦਾ ਵੀ ਕੋਈ ਨਹੀਂ। ਉਹ ਮਜ਼ਾਕ ਮੈਨੂੰ ਇਹ ਕੋਈ ਕੀ ਖਾਣਾ, ਉਹ ਇਹਦੇ ਕੋਈ ਕੀ ਕਰ। ਮੈਂ ਅੱਗੇ ਚਲੋ ਕਰ, ਮੈਂ ਚੁੱਪ ਕਰ ਗਿਆ। ਉਹ ਜੇ ਸ਼ੌਕਤ ਪਾਸੇ ਹੋਇਆ ਨਾ, ਤਾਂ ਮੈਂ ਨੇੜੇ ਜਾ ਕੇ ਪੁੱਛਿਆ ਯਾਰ ਜੇ ਤੂੰ ਕੋਈ ਸ਼ੈ ਖਾਣੀ ਹੈ ਤਾਂ ਮੈਨੂੰ ਖਾ ਲੈ। ਮੈਨੂੰ ਕਿ ਮੈਂ ਤਾਂ ਇੱਥੇ ਪੰਜਾਬੀ ਨਵਾਂ ਬੰਦਾ ਆਇਆ, ਅਤੇ ਤੈਨੂੰ ਹੈ ਵੀ ਮੈਂ ਤਾਂ ਹਾਜ਼ਰ ਹਾਂ ਸਿਰ ਤੋਂ ਲੈ ਕੇ ਪੈਰਾਂ ਸਿੱਧਾ। ਅਸੀਂ ਤਾਂ ਐਵੇਂ ਖਾਣ ਦੀ ਕਿਹੜੀ ਗੱਲ ਹੈ, ਤੂੰ ਜਿਹੜੀ ਸ਼ੈ ਨਾ। ਉਹ ਜਾ ਕੇ ਉਹ ਜਦੋਂ ਉਹਦੀ ਨਾ ਮੈਨੂੰ ਨਾ ਗੱਲਾਂ ਜਿਹੜੀਆਂ ਨਾ, ਉਹ ਮੈਨੂੰ ਲੱਗੀਆਂ ਜਿਵੇਂ ਕਮੀਨੇ ਬੰਦੇ ਦੀਆਂ ਨੇ। ਉਹ ਮੇਰੇ ਨਾ ਫਿਜ਼ੀਕਲ ਵਾਲੇ ਸ਼ਰੀਫੀਕ ਵਾਲੇ ਨਹੀਂ ਹੁੰਦੇ ਸਨ ਉੱਥੇ। ਮੈਂ ਉਹ ਪੁੱਛਿਆ ਵੀ ਯਾਰ ਆ ਜਿਹਨੂੰ ਰਾਣਾ ਸਾਦੇ ਨੇ ਕੌਣ ਹੈ? ਉਹਨੇ ਆ ਗਿਆ ਰਾਣਾ ਛਾਣਾ ਕੋਈ ਨਹੀਂ ਜੇ, ਇਹ ਹੈ ਜੇ ਆ ਜਿਹੜੀਆਂ ਬੰਨ੍ਹਦੇ ਨਹੀਂ ਹੁੰਦੇ ਆ ਨੜੀਆਂ ਨੂੜੀਆਂ, ਉਹਨਾਂ ਦਾ ਹੈ ਜੇ, ਇਹ ਉਹਨਾਂ ਦਾ ਹੈ ਵੇ। ਅਤੇ ਇਹ ਨਾ ਪੜ੍ਹ ਗਿਆ ਕਿਸੇ, ਇਹਨੇ MA ਕਰ ਲਿਆ, ਸਿਲੈਕਸ਼ਨ ਹੋ ਗਈ, ਅਤੇ ਉਹਨੇ ਰਾਣਾ ਨਾਲ ਲਿਖਵਾ ਕੇ, ਅਤੇ ਜਿਹੜੇ ਦੇ ਸਹੁਰੇ ਨੇ ਨਾ ਉਹ ਜੈਨੂੰ ਰਾਣੇ ਨੇ ਹੁਣ ਹੋ ਗਿਆ। ਮੈਂ ਫਿਰ ਉਹ ਕਰ ਗਿਆ। ਉਹ ਮੈਂ ਨਾ ਉਹ ਇਹੋ ਜਿਹੇ ਜਿਹੜੇ ਫੰਨੇ ਖਾਂ ਬਣਦੇ ਨੇ ਐਵੇਂ, ਉਹ ਰਾਣੇ ਨੇ। ਉਹ ਫਿਰ ਮੈਂ ਉਹ ਨਜ਼ਮ ਲਿਖੀ, ਮੈਂ ਤੈਨੂੰ ਇਹ ਦੱਸਣਾ ਵੀ ਝੂਠੀ ਆਕੜ ਝੂਠੀ ਖਾਣ। ਮੈਂ ਫਿਰ ਲਿਖੀ ਨਜ਼ਮ, ਮੈਂ ਉਹਦਾ ਨਕਸ਼ਾ ਖਿੱਚਿਆ, ਝੂਠੀ ਆਕੜ ਝੂਠੀ ਸ਼ਾਨ, ਅੰਨਿਆਂ ਵਿੱਚ ਕਾਣਾ ਪ੍ਰਧਾਨ, ਆ ਬਣਿਆ ਫਿਰਦਾ ਫੰਨੇ ਖਾਨ। ਇਹ ਉਹਦਾ ਨਾਂ ਮੈਂ ਨਹੀਂ ਲੈਣਾ, ਬਣਿਆ ਫਿਰਦਾ ਫੰਨੇ ਖਾਨ, ਮੈਂ ਨਾਂ ਉਹਦਾ ਨਹੀਂ ਲੈਣਾ। ਝੂਠੀ ਆਕੜ ਝੂਠੀ ਖਾਨ, ਅੰਨਿਆਂ ਵਿੱਚ ਕਾਣਾ ਪ੍ਰਧਾਨ, ਬਣਿਆ ਫਿਰਦਾ ਫੰਨੇ ਖਾਨ। ਉਹ ਮੈਂ ਫੰਨੇ ਖਾਨ ਹੀ ਬਣਾ ਦੇ, ਅਤੇ ਮੈਂ ਉਹਦੇ ਵਿੱਚ ਵੀ ਨਾਮ ਹੀ ਫਿੱਟ ਕੀਤਾ ਸੀ, ਇਹ ਐਵੇਂ ਜੇ ਝੂਠਾ ਖਾਨ। ਉਹ ਮੈਂ ਕਰਕੇ ਨਾ, ਅਤੇ ਇਲਮ ਕਿਤਾਬਾਂ ਪੜ੍ਹਦਾ ਹੁੱਕੇ ਨੜੀਆਂ ਮੜ੍ਹਦਾ ਲੱਗ ਪਿਆ ਕਾਲਜ ਵਿੱਚ ਪੜ੍ਹਾਉਣ, ਇਹ ਰਾਣਾ ਜੇ ਫੰਨੇ ਖਾਨ, ਇਹ ਰਾਣਾ ਜੇ ਫੰਨੇ ਖਾਨ। ਨਾ ਮੈਂ ਲੈਣਾ ਨਹੀਂ। ਅਤੇ ਉਹ ਹੈ ਜੇ ਆਪਣੇ ਘਰ ਨੂੰ ਬੜਾ ਸਿਆਣਾ, ਕਦੀ ਕਰੋ ਨਾ ਖਾਵੇ ਖਾਣਾ, ਲੱਗਦਾ ਮੈਨੂੰ ਜਹਿਲੀ ਰਾਣਾ, ਮੈਂ ਇਹਦੀ ਕਰ ਲਈ ਪਹਿਚਾਣ, ਇਹ ਰਾਣਾ ਜੇ ਫੰਨੇ ਖਾਨ। ਇਹ ਮੈਂ ਜਾ ਕੇ ਤੁਹਾਨੂੰ ਪੁਰਾਣੀ ਸ਼ੇਰ ਸੁਣਾਏ।
ਹੁਣ ਫੰਨੇ ਖਾਨ ਬਣ ਗਿਆ। ਉਹ ਇੰਜ ਹੋਇਆ ਵੀ ਸਾਡੇ ਨਾ ਜੋ ਸਾਡੇ ਤੇ ਜ਼ਵਾਲ ਆਇਆ ਨਾ ਤੇ 2000 ਜਿਹੜਾ ਨਾ 13 ਦਾ ਇਹ ਸਾਡੇ ਤੇ ਬੜਾ ਕ੍ਰਾਈਸਿਸ ਆਇਆ। ਯੂਨੀਵਰਸਿਟੀ ਸਾਡੇ ਵੀ ਬੜੀ ਅਜ਼ਾਬ ਬਣੀ। ਉਹਨੇ ਨਾ ਸਾਨੂੰ ਨਾ ਜਿਹੜੇ ਅਸੀਂ ਪਹਿਲੇ ਸਾਂ ਗੌਰਮੈਂਟ ਦੇ ਸਾਨੂੰ ਇੱਕ ਡਿਸਟਿੰਕਟ ਲਰਨਰ ਚਾਹ ਤੁਹਾਡਾ ਮੁੰਡਾ ਨਹੀਂ ਜਿਹੜਾ ਫੌਤ ਹੋ ਗਿਆ ਉਹਨੇ ਵੀ ਸ਼ਾਹ ਨੂੰ ਦਾਖਲਾ ਲਿਆ ਸੀ। ਉਹ ਮੇਰੀ ਉਹਨਾਂ ਨੂੰ ਉੱਥੇ ਡਿਊਟੀ ਲਾ ਦੀ ਵੀ ਪਰੋਸਾ ਫਿਰ ਪੜ੍ਹਾਉਣ ਵਾਲੇ ਨੇ ਹਾਜ਼ਰੀ ਲਾਇਆ ਕਰ। ਮੈਂ ਚਲਾ ਗਿਆ ਅਤੇ ਉੱਥੇ ਜਿਹੜਾ ਸੀ ਨਾ ਡਾਇਰੈਕਟਰ ਉਹ ਚਲਾ ਗਿਆ ਉਮਰਾ ਕਰਨ ਅਤੇ ਜਿਹੜਾ ਹੈ ਨਾ ਉਹ ਜਿਹੜਾ ਫੰਨੇ ਖਰਾਣਾ ਸੀ ਉਹ ਟੱਪ ਕੇ ਬਹਿ ਗਿਆ ਉੱਥੇ। ਮੈਂ ਜਾਂ ਡਾਇਰੈਕਟਰ ਬਣ ਗਿਆ। ਉਹ ਬਣ ਗਿਆ ਡਾਇਰੈਕਟਰ। ਉਹ ਹੈ ਸੀ ਫੰਨੇ ਖਾਂ ਐਵੇਂ ਜਾ ਕੇ ਉੱਥੇ ਮੱਲ ਬੈਂਡ ਜਿਹੜੇ ਆਉਂਦੇ ਨਾ ਉਹ ਰਾਣੀ ਖਾਂ ਦੇ ਸਾਲੇ ਫੰਨੇ ਖਾਂ ਬਣ ਗਏ। ਉਹ ਫਿਰ ਮਿਲ ਗਿਆ ਉਹ ਜੀ ਖੁਦ ਸਾਖਤਾ ਡਾਇਰੈਕਟਰ ਅਤੇ ਮੈਂ ਕਿਹਾ ਉਹਨੂੰ ਸਾਦੇ ਬਰੇ ਸਗੀਰ ਦਾ ਮਾਮਾ ਹੈ ਹਿਸਟਰੀ ਦਾ ਪ੍ਰੋਫੈਸਰ ਹਰ ਗੱਲ ਨਾਲ ਬਰੇ ਸਗੀਰ ਪਾਕ ਹੋ ਜਾਂਦਾ। ਉਹਨਾਂ ਆ ਗਿਆ ਮਾਮਾ ਬਰੇ ਸਗੀਰ ਰੱਖ ਲਿਆ ਬੱਚਿਆਂ ਨੇ। ਉਹ ਆ ਗਿਆ ਮਾਮਾ ਬਰੇ ਸਗੀਰ ਦਾ ਵੀਰ ਚੂਚਕ ਦਾ ਅਤੇ ਚਾਚਾ ਹੀਰ ਦਾ। ਮੈਂ ਲਿਖੀ ਉਹ ਹੁਣ ਮੈਂ ਨਜ਼ਮ ਉਹਦੇ ਨਕਸ਼ਾ ਆ ਗਿਆ ਮਾਮਾ ਬਰੇ ਸਗੀਰ ਦਾ ਵੀਰ ਚੂਚਕ ਦਾ ਕਹੋ ਕਹਿੰਦੋ ਸੀ ਵੀਰ ਚੂਚਕ ਦਾ ਅਤੇ ਚਾਚਾ ਹੀਰ ਦਾ ਆ ਗਿਆ ਮਾਮਾ ਬਰੇ ਸਗੀਰ ਦਾ। ਅਤੇ ਅੱਗੇ ਅਗਲਾ ਸ਼ੇਰ ਸੀ ਹਰ ਕਿਸੇ ਦਫ਼ਤਰ ਦੇ ਵਿੱਚ ਫੇਰਾ ਇਹਦਾ ਜਿੱਥੋਂ ਲੱਭੀ ਚਾਹ ਉੱਥੇ ਡੇਰਾ ਇਹਦਾ ਇਹ ਜੀ ਇੱਕ ਰੁਕੇਸ਼ ਦੀ ਤਸਵੀਰ ਦਾ ਆ ਗਿਆ ਮਾਮਾ ਬਰੇ ਸਗੀਰ ਦਾ। ਅਤੇ ਅਗਲਾ ਇਹਦਾ ਸ਼ੇਰ ਸੀ ਇਹ ਕੋਈ ਵੀ ਕੰਮ ਨਹੀਂ ਇਸ ਦਾ ਇਹ ਡਾਇਰੈਕਟਰ ਬਣ ਗਿਆ ਖੁਦ ਸਾਖਤਾ ਕੋਈ ਵੀ ਕੰਮ ਨਹੀਂ ਇਸ ਦਾ ਬਾਜ਼ਾਬਤਾ ਇਹ ਡਾਇਰੈਕਟਰ ਬਣ ਗਿਆ ਖੁਦ ਇਹ ਡਾਇਰੈਕਟਰ ਬਣ ਗਿਆ ਖੁਦ ਸਾਖਤਾ ਐਵੇਂ ਮਾਲਕ ਬਣ ਗਿਆ ਜਾਗੀਰ ਦਾ ਆ ਗਿਆ ਮਾਮਾ ਬਰੇ ਸਗੀਰ ਦਾ। ਅੱਛਾ ਅਤੇ ਮਿਲ ਗਿਆ ਇਹਦਾ ਮੈਨੂੰ ਪੱਕਾ ਸਬੂਤ ਸਹੁਰਿਆਂ ਵੱਲੋਂ ਇਹ ਬਣਿਆ ਰਾਜਪੂਤ ਐਵੇਂ ਮਾਲਕ ਬਣ ਗਿਆ ਜਾਗੀਰ ਦਾ ਆ ਗਿਆ ਮਾਮਾ ਬਰੇ ਸਗੀਰ। ਅੱਛਾ ਉਹ ਬਣ ਗਿਆ। ਹੁਣ ਮੈਂ ਤੁਹਾਨੂੰ ਸ਼ੌਕ 2 ਮਿੰਟ ਐਵੇਂ ਗੱਲ ਸੁਣਾਵਾਂ। ਅਸੀਂ ਜਿਹੜੇ ਆ ਨਾ ਇਹ ਕਿਵੇਂ ਬਣਦੇ ਨੇ ਫੰਨੇ ਖਾਂ ਇਹ ਅੱਜ ਵੀ ਸਾਨੂੰ ਫੰਨੇ ਖਾਂ ਅਤੇ ਰਾਣੀ ਖਾਂ ਦੇ ਸਾਲੇ ਲੱਗੇ ਆਉਂਦੇ ਨੇ। ਸਾਡਾ ਨਾ ਜਿੱਥੇ ਤੂੰ ਗਿਆ ਨਾ ਲਾਹੌਰ ਉੱਥੇ ਸ਼ਦਰੇ ਦੇ ਨਾਲ ਇਹ ਖੈਰਪੁਰ ਅਤੇ ਅਲੀਦਪੁਰ ਉੱਥੇ ਸਾਡੇ 2 ਪਿੰਡਾਂ ਦੀ ਜ਼ਮੀਨ ਸੀ ਸਾਡੇ ਦਾਦੇ ਦੀ। ਉਹ ਦਾਦੇ ਦੀ ਜ਼ਮੀਨ ਆਈ ਨਾ ਦਰਿਆ ਦੇ ਅੰਗਰੇਜ਼ਾਂ ਝਾਂਗਪੁਰਾਂ ਨਹਿਰ ਕੱਢੀ ਨਾ ਉੱਥੇ ਜਾ ਕੇ ਇੱਥੇ ਉਹ ਮੇਰੇ ਦਾਦੇ ਨੂੰ ਦਾਦੇ ਭਰਾ ਨੂੰ ਆਹ ਮਰਬਾ ਨਾ ਦਾਦੇ ਭਰਾ ਦਾ ਸੀ ਜਿੱਥੇ ਅਸੀਂ ਬੈਠੇ ਹਾਂ ਅਤੇ ਉਹ ਜਿਹੜਾ ਸੀ ਦਾਦੇ ਦਾ ਸੀ ਅਤੇ ਉਹ ਫਿਰ ਦਾਦੇ ਦੇ ਭਰਾ ਦੀ ਔਲਾਦ ਕੋਈ ਨਹੀਂ ਸੀ ਉਹ ਵੀ ਦਾਦੇ ਨੂੰ ਮਿਲ ਗਿਆ 2 ਮਰਬੇ ਅਤੇ ਫਿਰ ਉਹਨੇ 3 ਹੋਰ ਲੈ ਲਿਆ ਉਹਨੇ 5 ਮਰਬੇ ਬਣਾ ਲਿਆ ਉਹਨੂੰ ਵੰਡ ਕੇ ਥੋੜ੍ਹੀ ਜਿਹੜੀ ਰਹਿ ਗਈ। ਉਹ ਦਾਦੇ ਨੇ ਜਿਹੜੇ ਉਹ ਇੱਥੇ ਆਏ ਨਾ ਅਤੇ ਨਾਲ ਉਹਨੇ ਨੇ ਇੱਥੇ ਵਾਹੀ ਬੰਨਾ ਸ਼ੁਰੂ ਕਰ ਦਿੱਤਾ ਤੂੰ ਉੱਥੇ ਜਾਂਦੇ ਰਹੇ। ਹੁਣ ਉੱਥੋਂ ਵਾਲੇ ਜਿਹੜੇ ਰਾਵੀ ਦੇ ਨਾ ਬੰਦੇ ਅੱਲਾ ਕਰੇ ਰਾਵੀ ਵਾਲਿਆਂ ਨੂੰ ਵਾਹ ਨਾ ਪਵੇ ਉਹ ਨਾ ਲੰਘਣ ਵੀ ਨਹੀਂ ਦਿੰਦੇ। ਉਹ ਕਿਤੇ ਉੱਥੋਂ ਰੇਤ ਲੈ ਕੇ ਲੰਘੇ ਟਰੈਕਟਰ ਉਹ ਲੜਾਈਆਂ ਦੇ ਝਗੜੇ ਉੱਥੇ ਬਣੇ। ਉਹ ਪੁਰਾਣੇ ਜ਼ਮਾਨੇ ਦੀ ਨਾ ਸਾਡੇ ਵੜਕਿਆਂ ਹੀ ਗੱਲ ਸੁਣਾਈ ਹੈ ਅਤੇ ਇਹ ਗੱਲ ਭਾਵੇਂ ਕਿਸੇ ਬਣਾਈ ਹੈ ਨਾ ਇਹਦੇ ਕੋਈ ਲਤੀਫਾ ਬਣਾਉਂਦਾ ਨਾ ਖੰਭ 'ਤੇ ਲਾਜ਼ਮੀ ਹੈ ਡਾਰ ਉਹਦੇ ਵਿੱਚ ਤੁਸੀਂ ਜਿਹੜਾ ਵੀ ਲਤੀਫਾ ਹੋਏਗਾ ਨਾ ਲਤੀਫਾ ਬਣਾਉਣ ਵਾਲਾ ਉਹਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਕੰਮ ਦਾ ਮਕਸਦ ਲੱਭ ਜਾਏਗਾ। ਉਹ ਅੱਜ ਵੀ ਉਹ ਰਾਣੀ ਖਾਂ ਦੇ ਸਾਲੇ ਨੇ ਉਹ ਨਾ ਉੱਥੇ ਕਹਿੰਦੇ ਸਾਡੇ ਰੰਗਾ ਕੋਈ ਮੇਰੇ ਰੰਗਾ ਕੋਈ ਬੇਕਾਰ ਜੇ ਜਾਂ ਮੇਰੇ ਤੋਂ ਵੀ ਕੋਈ ਭੈੜ ਹੋਏਗਾ ਜਾਂ ਮੇਰੇ ਤੋਂ ਕੋਈ ਚੰਗਾ ਹੋਏਗਾ। ਉਹਨੇ ਨੂੰ ਕਿਸੇ ਆਖਿਆ ਮਸ਼ਤਾ ਤੇਰੇ ਚਾਚੇ ਨਹੀਂ ਲਾਏ ਦੁਆਣੇ ਦਰਿਆ ਜਾ ਕੇ ਉਹਨੂੰ ਕਿਸੇ ਮਸ਼ਵਰਾ ਦੱਸਦਾ ਵੀ ਉੱਥੇ ਜਾ ਕੇ ਦਰਿਆ ਦੇ ਕੰਢੇ 'ਤੇ ਦੁਆਣੇ ਲਾ ਤੂੰ ਵਾਕਈ ਪਾਣੀ ਨੇੜੇ ਹੁੰਦਾ ਦੁਆਣੇ ਬੜੇ ਹੁੰਦੇ ਨੇ। ਉਹਨੇ ਅੰਗਰੇਜ਼ਾਂ ਕਿਤੇ ਨਾ ਪੁਰਾਣੇ ਜ਼ਮਾਨੇ 'ਚ ਕੋਈ ਨੇਰ ਨਗਰ ਅਤੇ ਚੌਪਟ ਰਾਜ ਨਾ ਕਿਤੇ ਲਾਹੌਰ ਕੋਈ ਬਾਹਰ ਜਾਏ ਕੋਈ ਚਵਲ ਜਿਹਾ ਉਹਦੇ ਜ਼ਮਾਨੇ ਦੇ ਵਿੱਚ ਉਹਨੇ ਦੁਆਣੇ ਕੱਢ ਲੈ ਦੁਆਣੇ ਵੱਡੇ ਵੱਡੇ ਹੋਏ ਅਤੇ ਉਹਨੇ ਨਾ ਕਿਸੇ ਦਾ ਗੱਡਾ ਲੈ ਕੇ ਨਾ ਅਤੇ ਆਖਿਆ ਵੀ ਆ ਬਦਾਮੀ ਬਾਗ ਸਬਜ਼ੀ ਮੰਡੀ ਨਹੀਂ ਜਿੱਥੇ ਕੋਈ ਲੱਗਦੀ ਆ ਲਾਰੀਆਂ ਦੇ ਅੱਡੇ ਕੋਲ ਉੱਥੇ ਮੈਂ ਨਾ ਦਰਿਆ ਕੋਈ ਬੇੜੀਆਂ ਤੋਂ ਲੰਘ ਕੇ ਨਾ ਬੇੜੀਆਂ ਤੋਂ ਭਨਾਉਂਦੇ ਸਨ ਉਦੋਂ ਲੰਘ ਕੇ ਉੱਥੇ ਲਾਹੌਰ ਮੈਂ ਵੇਚ ਆਵਾਂ ਦੁਆਣੇ। ਉਹ ਉਹਨੇ ਕੋਈ ਬੇੜੀਆਂ ਬੂੜੀਆਂ 'ਤੇ ਰੱਖ ਕੇ ਗੱਡਾ ਗੁੱਡਾ ਲੈ ਕੇ ਉੱਥੇ ਗਿਆ ਅਤੇ ਅੱਛਾ ਜਿਹੜੀ ਪੈਲੀ 'ਚੋਂ ਲੰਘੇ ਨਾ ਉਹ ਆ ਕੇ ਮਸੂਲ ਕੱਢ ਆ ਚੁੰਗੀ ਦੇ ਉਹ ਇੱਕ ਦੁਆਣਾ ਦੇਵੇ ਕੋਲ ਪੈਸਾ ਕੋਈ ਨਹੀਂ ਸੀ। ਉਹ ਜਦੋਂ ਉੱਥੇ ਸਬਜ਼ੀ ਮੰਡੀ 'ਚ ਲੈ ਕੇ ਗਿਆ ਨਾ ਅਤੇ ਜਾਂਦਿਆਂ 2 ਦੁਆਣੇ ਰਹਿ ਗਏ। ਉਹ ਜਿਹੜਾ ਨਾ ਬੂਟਾ ਜਿਵੇਂ ਆਇਆ ਵੀ ਉਹ ਸਬਜ਼ੀ ਮੰਡੀ ਵਾਲਾ ਉਹਨੇ ਆਖਿਆ ਇੱਕ ਤੇ ਚੁੱਕੋ ਬਾਲੂ ਨਹੀਂ ਉਹ ਕਰਦੇ ਉਹਨੇ ਆਖਿਆ ਇੱਕ ਦੁਆਣਾ ਤੇ ਫੜੋ ਹੋਏ ਸਾਡੀ ਚੁੰਗੀ ਹੋ ਗਈ ਉਹ ਹੜ ਅਤੇ ਇੱਕ ਤੂੰ ਲੈ ਲਾ ਉਹ ਇੱਕ ਰਹਿ ਗਿਆ। ਤੂੰ ਉਹਨੇ ਆਖਿਆ ਹੁਣ ਮੈਂ ਇੱਕ ਨੂੰ ਕੀ ਉਹਨੂੰ ਚੀਰਿਆ ਉੱਥੋਂ ਅੱਧਾ ਉਹਨੇ ਉਹ ਗੱਡੇ ਵਾਲੇ ਨੂੰ ਦਿੱਤਾ ਤੂੰ ਖਾ ਅੱਧਾ ਆਪ ਖਾ ਕੇ ਨਾ ਉਹਨੂੰ ਆਂਦਾ ਉਹ ਉੱਥੇ ਮੇਰੇ ਘਰ ਜਾਈ ਅਤੇ ਭਰਾ ਪੁੱਤਰਾਂ ਨੂੰ ਆਖੀ ਉਹ ਕੋਈ ਮੱਝ ਬੱਕਰੀ ਕੋ ਵੇਚ ਕੇ ਨਾ ਤੂੰ ਤਾਂ ਆਪਣਾ ਕਿਰਾਇਆ ਲਈ ਉਹਨਾਂ ਕੋਲੋਂ ਅਤੇ ਮੈਂ ਬਾਦਸ਼ਾਹ ਦੇ ਦਰਬਾਰ ਜਾਣਾ। ਬਾਦਸ਼ਾਹ ਵੀ ਆ ਸਾਡੇ ਜਿਹੜੇ ਬਾਦਸ਼ਾਹ ਨੇ ਸ਼ਹਿਬਾਜ਼ ਸ਼ਰੀਫ ਰੰਗਾ ਸੀ ਆ ਜਿਵੇਂ ਆ ਜ਼ਰਦਾਰੀ ਨਹੀਂ ਆ ਜ਼ਰਦਾਰੀ ਆ ਰਾਣੀ ਖਾਂ ਦਾ ਸਾਲਾ ਰਾਣੀ ਖਾਂ ਦਾ ਸਾਲਾ ਵੇਖਣੇ ਜ਼ਰਦਾਰੀ ਆ ਇਹ ਬਣ ਗਈ ਉਹ ਰਾਣੀ ਖਾਂ ਦਾ ਸਾਲਾ ਖਾਮ ਖਾਂ ਲੱਗਾ ਸੀ ਰਾਣੀ ਖਾਂ ਦਾ ਇਹ ਬਣੇ ਆ ਜਿਹੜਾ ਆਂਦਾ ਮੈਂ ਪੁੱਤਰ ਨੂੰ ਵਜ਼ੀਰ ਆਜ਼ਮ ਲਾਉਣਾ ਇਹ ਹੀ ਉਹੋ ਜਿਹਾ ਬਾਦਸ਼ਾਹ। ਉਹ ਜਾ ਕੇ ਬਾਦਸ਼ਾਹ ਬੂਹੇ ਕੀਤਾ ਅਤੇ ਜਿਹੜੇ ਅੱਗੇ ਰਾਣੇ ਸੁਨਾਉਲਾ ਸਾਨੂੰ ਮੁੱਛਾਂ ਨੂੰ ਅੱਡ ਦੇ ਕੇ ਬੈਠੇ ਉਹ ਜਿਵੇਂ ਅੱਜ ਕੱਲ੍ਹ ਕਹਿੰਦੇ ਨਹੀਂ ਜਿਵੇਂ ਉਹਨਾਂ ਨੇ ਕਾਰ ਕੀਤੀ ਆਜ਼ਮ ਸਵਾਤੀ ਨਾਲ ਉਹ ਸ਼ਹਿਬਾਜ਼ ਗਿੱਲ ਨਾਲ ਇਹੀਓ ਕਾਰ ਕੀਤੀ ਆ ਜਿਵੇਂ ਉਹ ਕਰਦੇ ਨਹੀਂ ਕੁੱਟਦੇ ਨੇ ਉਹ ਵਾਲਾਂ ਵਾਲੇ ਨਾਲ ਨਹੀਂ ਕੀਤੀ ਉਹ ਜਿਹੜਾ
ਉਹ ਅਲੀ ਅਮੀਨ ਗੰਡੇਪੁਰ ਨਾਲ। ਇਸੇ ਤਰ੍ਹਾਂ ਉਹਨਾਂ ਜੱਟ ਨੂੰ ਚੰਗਾ ਵਜਾਇਆ, ਉਹਨੇ ਉਹਨਾਂ ਕੀ ਲੈਣ ਧਾਰਾਂ ਵਾਲੇ ਦਫਾ ਹੋ ਜਾ ਪਰ। ਜੱਟ ਵੀ ਪੂਰਿਆਂ ਦਿਨਾਂ ਦਾ ਜੰਮਿਆ ਸੀ। ਉਹਨੇ ਆਖਿਆ ਵੀ ਇਹ ਨੀਰ ਨਗਰ ਤੇ ਚੌਪਟ ਰਾਜ ਏ ਤੇ ਮੈਂ ਵੀ ਨਾ ਇੱਥੇ ਸ਼ੌਕਤ ਮੈਂ ਵੀ ਇਹਨਾਂ ਦੇ ਕੋਲੋਂ ਹੀ ਰਹਿਣਾ। ਉਹਨੇ ਚੁੱਪ ਕਰਕੇ ਉਹ ਮਿਆਣੀ ਸਾਹਿਬ ਨੇ ਕੋਈ ਜਿਹੜਾ ਕਬਰਸਤਾਨ ਉੱਥੇ ਜਾ ਕੇ ਉਹਨੇ 2 ਕੁ ਝਾਂਬੜੀਆਂ ਜੀਆਂ ਗੱਡੀਆਂ ਤੇ ਉੱਥੇ ਬਹਿ ਗਿਆ। ਤੇ ਜਿਹੜਾ ਉੱਥੇ ਸ਼ਹਿਰ ਵੱਡਾ ਸੀ, ਮਰਦੇ ਉੱਥੇ ਬੜੇ ਸਨ। ਕੋਈ ਬਿਮਾਰੀ ਬਾਦਸ਼ਾਹ ਵੀ ਕਿਸੇ ਕੰਮ ਦਾ ਨਹੀਂ, ਬਿਮਾਰੀ ਉਹਦੇ ਪਈ। ਜਿਹੜਾ ਆਏ ਨਾ ਉਹਨੇ ਮੈਂ ਦੱਬਣ ਨਹੀਂ ਦੇਣਾ। ਤੂੰ ਕੌਣ? ਉਹਨੇ ਮਹਾਰਾਣੀ ਖਾਂ ਦਾ ਸਾਲਾਂ ਤੇ ਫੰਨੇ ਖਾਂ ਮੇਰਾ ਨਾਂ ਜੀ। ਮੈਂ ਆ ਫੰਨੇ ਖਾਂ ਰਾਣੀ ਖਾਂ ਦਾ, ਜੇ ਮੈਂ ਸਾਲਾ ਨਾ ਮੇਰਾ ਫੰਨੇ ਖਾਂ, ਜੇ ਰਾਣੀ ਖਾਂ ਦਾ ਸਾਲਾਂ ਤੇ ਤੁੰਨ ਦਿਆਂਗਾ, ਨਹੀਂ ਤੇ ਮੁਰਦਾ। ਉਹ ਪੈਸੇ ਦੇਣ ਤੇ ਪੈਸੇ ਲੈ ਲਏ ਤੇ ਮੁਰਦਾ ਤੇ ਬਣਾਈ ਜੇ। ਅੱਛਾ ਜਿਹੜੇ ਆ ਫੰਨੇ ਖਾਂ ਤੇ ਰਾਣੀ ਖਾਂ ਦੇ ਨੇ ਨਾ, ਉਹ ਜਿਹੜੇ ਆ ਕਬਜ਼ਾ ਗਰੁੱਪ ਹੈ ਆ, ਜਿੱਥੇ ਫੰਨੇ ਖਾਂ ਸਟੇਟ ਆ ਲਿਖਿਆ ਹੁੰਦਾ, ਫੰਨੇ ਖਾਂ ਸਟੇਟ ਏਜੰਸੀ, ਫੰਨੇ ਖਾਂ ਸਟੇਟ ਏਜੰਸੀ, ਉਹਨੇ ਲੈ ਦਿੱਤਾ ਫੰਨੇ ਖਾਂ ਸਟੇਟ ਏਜੰਸੀ। ਤੁਹਾਨੂੰ ਥਾਂ ਥਾਂ 'ਤੇ ਸਟੇਟ ਏਜੰਸੀਆਂ ਬਣ ਗਈਆਂ। ਉੱਥੇ 2-3 ਵੇਲੜ ਜਾ ਨਹੀਂ, ਉਹ ਜਿਹੜੇ ਆ ਘਰੋਂ ਚਿੱਕੇ ਹੁੰਦੇ ਨੇ, ਉਹ ਉਹਨਾਂ ਨੇ ਭਾਏ ਹੁੰਦੇ ਨੇ ਕਬਜ਼ਾ ਜਿੱਥੇ। ਉਹਨੇ ਵੀ ਨਾਲ 2-4 ਭਾਲਾ ਡਿਸ਼ਕਰੇ ਉਹ ਲੈ ਗਿਆ, ਆ ਜਾਓ ਵੀ ਇੱਥੇ ਕੋਈ ਪੁੱਛ ਦੱਸ ਕੋਈ ਨਹੀਂ। ਜਿਹੜਾ ਆਏ ਨਾ ਉਹਦੇ ਕੋਲੋਂ ਉਹਨੇ ਨਾ ਪੈਸੇ ਖਿੱਚਣੇ ਸ਼ੁਰੂ ਕਰ ਦਿੱਤੇ। ਤੇ ਸ਼ੌਕਤ ਉਹਨੇ ਲਾਹ ਛੋਡੇ ਦਿੱਤੇ ਤੇ ਭਰੀ ਜਾਏ ਤੇ ਇਮਾਰਤਾਂ ਉਹਨੇ ਵੱਡੀ ਸਾਰੀ ਉੱਥੇ ਨਾ ਮਿਆਣੀ ਸਾਹਿਬ ਦੇ ਬਾਹਰ ਫੰਨੇ ਖਾਂ ਸਟੇਟ ਏਜੰਸੀ ਬਣਾ ਲਈ ਬੰਬੇ। ਉਹ ਜਿਹੜਾ ਜਾਏ ਪੈਸੇ ਲਈ ਜਾਏ, ਪੈਸੇ ਬੜੇ। ਤੇ ਬਾਦਸ਼ਾਹ ਦਾ ਵੀ ਕੋਈ ਨਾਲ ਮਸੂਲ ਰੱਖੀ ਹੈ ਉਹਨੇ। ਉਹਨੇ ਘੜਾ ਜਿਹਾ ਰੱਖਿਆ ਸੀ ਸੰਦੂਕ ਜਿਹਾ, ਉਹਦੇ ਵਿੱਚ ਬਾਦਸ਼ਾਹ ਲਈ ਵੀ ਸੁੱਟੇ ਵੀ। ਜਿੱਦਣ ਉਹਨੂੰ ਪਤਾ ਲੱਗ ਗਿਆ ਨਾ ਉਹਦਾ ਵੀ ਮੂੰਹ ਮਕਾਲਾ ਕਰਨਾ ਇਸੇ ਦਾ। ਸ਼ਬਾਸ਼ ਸ਼ਰੀਫ ਰੰਗਾ ਸੀ ਉਹ ਵੀ ਉਹਨਾਂ ਨੂੰ, ਜਾਂ ਸਾਡੇ ਫੌਜੀਆਂ ਰੰਗਾ ਹੋਏਗਾ। ਆ ਫੌਜੀ ਨਹੀਂ ਜਿਹੜੇ ਆਏ ਨੇ ਸ਼ੌਕਤ ਦਾ ਕੁੱਟੜ ਕੇ ਉਹ ਬਾਜੂ ਵਾਲੀ ਜਿਹੜਾ ਟੁਰ ਗਿਆ, ਉਹ ਜਿਹੜਾ ਪੈਸਾ ਲਾਓ ਇਹੋ ਜਿਹਾ ਜਿਹੜਾ ਮੂਦੀ ਬਾਜੂ ਆ ਜਿਹੜਾ ਮੂਦੀ ਨੇ ਸ਼ੌਕਤ ਕੋ ਡਰਦਾ ਸੀ। ਉਹ ਮੂਦੀ ਦੇ ਨਾਲ ਹੀ ਨੇ ਗੰਢ ਜੋੜ ਕੀਤਾ ਸੀ ਨਾ, ਇਹੋ ਜਿਹਾ ਸੀ ਉਹ ਵੀ ਬਾਦਸ਼ਾਹ ਵੀ। ਉਹਨੇ ਆਖਿਆ ਇਹਨੇ ਬੜਾ ਕੋਈ ਚਵਲ ਬਾਦਸ਼ਾਹ ਹੈ, ਉਹਦੇ ਲਈ ਉਹਨੇ ਹਿੱਸਾ ਰੱਖੀ। ਜਦੋਂ ਕੋਈ 7-8 ਸਾਲ ਲੰਘੇ ਨਾ ਤੇ ਜਿਹੜਾ ਚੰਗਾ ਅਮੀਰ ਹੋ ਗਿਆ ਤੇ ਡਿਸ਼ਕਰੇ ਵੀ ਪਲ ਗਿਆ ਫੰਨੇ ਖਾਂ ਸਟੇਟ ਏਜੰਸੀ ਤੇ। ਆ ਜਿਹੜੇ ਵੇਲੜ ਖਾਣ ਵਾਲੇ ਐਂ ਜੋ ਵੱਡੇ ਲੰਮੇ ਕੁੜਤੇ ਪਾ ਕੇ ਨਹੀਂ ਟੁਰੇ ਫਿਰਦੇ, ਐਵੇਂ ਜਿਹੜੇ ਘਰੋਂ ਵੀ ਚਿੱਕੇ ਹੁੰਦੇ ਨੇ, ਜਾ ਕੇ ਰੋਟੀ ਉਹ ਤੋਂ ਸਟੇਟ ਫੰਨੇ ਖਾਂ ਸਟੇਟ ਏਜੰਸੀ 'ਚੋਂ ਖਾਂਦੇ ਨੇ। ਉਹ ਜਾ ਕੇ ਉੱਥੇ ਆ ਕੇ ਉਹਨੇ ਕੁੱਟਦਾ ਵੀ ਬੜਾ ਸੀ, ਫੜ ਲੈਂਦਾ ਸੀ ਜਿਹੜਾ ਪੈਸੇ ਨਹੀਂ ਸੀ ਦਿੰਦਾ। ਉਹ ਜਾ ਕੇ ਨਾ ਬਾਦਸ਼ਾਹ ਦਾ ਕੋਈ ਨਾ ਕਰੀਬੀ ਰਿਸ਼ਤੇਦਾਰ ਜਿਹੜਾ ਨਾ ਮਰਿਆ ਨਾ, ਤੇ ਉਹ ਜਿਹੜਾ ਫੰਨੇ ਖਾਂ ਸੀ ਨਾ, ਉਹਨੇ ਆਖਿਆ ਫੜ ਲਓ ਇਹਦੇ ਕੋਲ ਚੋਖਾ ਲੈਣਾ। ਉਹਨਾਂ ਦੀ ਜੇ ਅੱਗੇ ਸੀ ਨਾ ਕੋਈ 100-200 ਲੈਂਦੇ ਤਾਂ ਉਹਨਾਂ ਆਖਿਆ ਕੋਈ 5-7 ਹਜ਼ਾਰ ਦੇਣਾ ਬਾਦਸ਼ਾਹ ਨਹੀਂ। ਤਾਂ ਉਹਨਾਂ ਬਾਦਸ਼ਾਹ ਨੂੰ ਦੱਸਿਆ ਵੀ ਆ ਇੱਥੇ ਕੋਈ ਫੰਨੇ ਖਾਂ ਬੈਠਾ ਇੱਥੇ ਰਾਣੀ ਖਾਂ ਦਾ ਸਾਲਾ ਆਂਦਾ। ਉਹ ਜਾ ਕੇ ਬਾਦਸ਼ਾਹ ਆਂਦਾ ਵੀ ਉਹ ਤੂੰ ਕੌਣ ਹੈ? ਉਹਨੇ ਹੈ ਜੀ ਮੈਂ ਫੰਨੇ ਖਾਂ। ਤੇ ਕੌਣ ਹੈ? ਰਾਣੀ ਖਾਂ ਦਾ ਸਾਲਾ। ਉਹ ਬਾਦਸ਼ਾਹ ਨੇ ਆਖਿਆ ਕਿਸੇ ਰਾਣੀ ਦਾ ਸਾਲਾ ਹਰੇ ਹੋਏਗਾ, ਉਹਦੀ 5-7 ਵੀ ਉਹਨੇ ਕਿਹੜੀਆਂ ਗਿਣੀਆਂ ਰਾਣੀਆਂ ਕਿੰਨੀਆਂ ਨੇ ਇੰਨੇ ਆਵਾਜ਼। ਸ਼ਬਾਸ਼ ਸ਼ਰੀਫ ਨੂੰ ਪਤਾ ਕਿੰਨੀਆਂ ਰਾਣੀਆਂ ਨੇ ਨਾ ਹੀ ਉਹਨੂੰ, ਉਹ ਨਾ ਹੀ ਜ਼ਰਦਾਰੀ ਨੂੰ ਪਤਾ ਜਿੰਨਾ। ਸ਼ਬਾਸ਼ ਸ਼ਰੀਫ ਨੇ ਪਤਾ ਨਹੀਂ ਕਿੰਨੀਆਂ ਕੋ ਅੱਧੀਆਂ ਪਿਛੇਦੀਆਂ ਦਾ ਪਤਾ ਲੱਗਾ। ਤੇ ਹੈ ਸੀ ਤਰੱਕੀ ਬਣਾ ਇਸੇ ਤਰ੍ਹਾਂ, ਇਹਨਾਂ ਨੂੰ ਪਤਾ ਹੀ ਕੋਈ ਨਹੀਂ ਸਾਡੀਆਂ ਰਾਣੀਆਂ ਕਿੰਨੀਆਂ। ਆ ਭਾਵੇਂ ਸ਼ਬਾਸ਼ ਸ਼ਰੀਫ ਵੀ ਸੁਣਦਾ ਹੈ ਸੱਜੀਆਂ ਜੀ ਗੱਲਾਂ। ਅੱਛਾ ਉਹ ਨਾ ਉਹ ਜਾ ਕੇ ਉਹਨੇ ਨਾ ਆਖਿਆ ਘਰ ਜਾ ਕੇ ਪੁੱਛਿਆ। ਉਹਨੇ ਆਖਿਆ ਇਹਨੂੰ 5-10 ਹਜ਼ਾਰ ਇਹ ਬਣਾ ਨੂੰ ਮਗਰੋਂ ਲਾ ਦੇ ਕੇ ਤਾਂ ਮੁਰਦਾ ਦੱਬਿਆ। ਤੇ ਘਰ ਜਾ ਕੇ ਰਾਣੀਆਂ ਨੇ ਪੁੱਛਿਆ ਤੁਹਾਡਾ ਕਿਹੜੀ ਦਾ ਸਾਲ ਹੈ? ਉਹਨਾਂ ਕੋਈ ਇੱਕ ਸਿਆਣੀ ਜੋ ਉਹਨੇ ਸ਼ਰਮ ਨਹੀਂ ਆਉਂਦੀ, ਕਦੀ ਰਾਣੀਆਂ ਦੇ ਵੀ ਸਾਲੇ ਹੋਏ ਨੇ ਕਦੀ। ਉਹ ਬੇਵਕੂਫ ਉਹਨੇ ਆਖਿਆ ਤੇ ਮੈਨੂੰ ਤਾਂ ਫਿਰ ਦਾਲ ਆ ਗਿਆ। ਉਹਨੇ ਆਣ ਕੇ ਆਖਿਆ ਫੜ ਕੇ ਲਿਆਓ। ਉਹਨੇ ਆਖਿਆ ਉਹ ਜਿਹੜੇ ਆਏ ਨਾ ਫੜਨ ਵਾਲੇ ਉਹਨਾਂ ਚਲੇ ਜੋ ਨਾਲ ਡਸ਼ਰੇ ਮੈਂ ਉੱਥੇ ਆਪ ਆਉਣਾ। ਉਹਨੇ ਜਿਹੜਾ ਬਾਦਸ਼ਾਹ ਦਾ ਹਿੱਸਾ ਸੀ ਨਾ ਸੰਦੂਕ ਜਿਹਾ ਚੁੱਕਿਆ। ਉਹਨੇ ਆ ਬਾਦਸ਼ਾਹ ਸਲਾਮਤ ਇਸੇ ਤਰ੍ਹਾਂ ਆਇਆ। ਸਾਰੀ ਕਹਾਣੀ ਸੁਣੀ। ਦੁਹਾਣੇ ਇੱਥੇ ਵਿਕੇ ਨਹੀਂ ਸਨ, ਕਾਨੂੰਨ ਹੈ ਕੋਈ ਨਹੀਂ ਸੀ, ਤੁਹਾਡੇ ਮਾਰਦੇ ਸਨ। ਹੁਣ ਤੁਹਾਡੇ ਜਿੰਨੀ ਫੌਜ ਮੇਰੇ ਨਾਲ ਵੀ ਹੈ, ਮੈਂ ਵੀ ਬਾਦਸ਼ਾਹ ਆਪਣੀ ਲੜਨਾ ਜੇ ਤੇ ਲੜੋ ਤੇ ਨਹੀਂ ਤੇ ਆਪਣਾ ਹਿੱਸਾ ਲਵੋ। ਬਾਦਸ਼ਾਹ ਹਲਕਾ ਹੋਇਆ ਸੀ। ਉਹਨੇ ਆਖਿਆ ਆਉਣ ਦੇ। ਉਹਨੇ ਉਹ ਸਾਰਾ ਸੰਦੂਕ ਜਿਹੜਾ ਪੈਸਿਆਂ ਦਾ ਉੱਥੇ ਸੁੱਟਿਆ ਤੇ ਉਹਨੂੰ ਲਾਇਸੈਂਸ ਦੇ ਦਿੱਤਾ ਪੱਕਾ। ਆ ਜਿਹੜਾ ਫੰਨੇ ਖਾਂ ਸਟੇਟ ਏਜੰਸੀ ਆ ਜਿਹੜੇ ਸਾਡੇ ਨਾ ਬੰਗਲੇ ਮਿਲ ਜਾਣ ਪੱਕਾ ਲਾਇਸੈਂਸ ਦੇ ਕੇ ਨਾ ਲੈ ਪੁੱਤਰਾ ਹੁਣ ਤੂੰ ਲਾ ਖੱਲਾਂ। ਉਹਨੇ ਆ ਗਿਆ ਛੱਡ ਗੱਲਾਂ ਦੇ ਮੈਂ ਲਾ ਇਹਨਾਂ ਦੀਆਂ ਖੱਲਾਂ। ਉਹ ਆ ਜਿਹੜਾ ਮਲਕ ਰਿਆਜ਼ ਵਿੱਚੋਂ ਬਣੇ ਉਸੇ ਆ ਮਲਕ ਰਿਆਜ਼ ਇਹ ਉਹ ਫੰਨੇ ਖਾਂ ਸਟੇਟ ਏਜੰਸੀ ਦਾ ਮਾਲਕ ਆ ਮਲਕ ਰਿਆਜ਼ ਇਹ ਬਣੇ। ਉਹ ਫੰਨੇ ਉਹ ਮੈਂ ਉਹ ਮਲਕ ਰਿਆਜ਼ ਨਹੀਂ ਜਿਹੜਾ ਉਹ ਫੰਨੇ ਖਾਂ ਬੈਰੀਅਰ ਟਾਉਣ ਵਾਲਾ ਇੰਝ ਹੀ ਬਣਿਆ। ਉਹਨੇ ਆਣ ਕੇ ਉਹਨੇ ਪਾੜ ਕੇ ਨਾਲ ਬਦਮਾਸ਼ ਹੀ ਰੱਖੇ ਨੇ। ਆਹ ਜ਼ਰਦਾਰੀ ਦਾ ਸਭ ਤੋਂ ਵੱਡਾ ਬਦਮਾਸ਼ ਹੈ। ਜ਼ਰਦਾਰੀ ਦੀਆਂ ਮੈਂ ਪੁੱਛਿਆ ਜੀ ਕਿਸੇ ਦਿਨ ਮੈਂ ਤੈਨੂੰ ਫਿਰ ਦੱਸਾਂਗਾ ਵੀ ਜਿਵੇਂ ਇਹਨੇ ਜ਼ੁਲਮ ਕੀਤੇ ਨਾ ਬੰਦੇ ਮਰਵਾਏ ਨੇ। ਇਹ ਮੇਰੇ ਕੋਲ ਬੜੀਆਂ ਗੱਲਾਂ ਨੇ। ਅੱਛਾ ਉਹ ਮੈਂ ਮੁਕਾਉਣ ਲੱਗਾ ਸ਼ੌਕਤ। ਉਹ ਫਿਰ ਨਾ ਫੰਨੇ ਖਾਂ ਜਿਹੜੇ ਨਾ
ਉਹ ਹੁਣ ਉੱਥੇ ਹੈ ਤੇ ਅੱਜ ਕੱਲ੍ਹ ਨਿੱਕੇ ਉਹ ਤੇ ਰਿਆਜ਼ ਮਲਕ ਦਾ ਵੱਡਾ ਫੰਨੇਖਾਨ ਨਿੱਕੇ ਛੋਟੇ ਜਿੱਥੇ ਵੇਖੋਗੇ ਨਾ ਤੇ ਨਾ ਉਹਨਾਂ ਭਾਵੇਂ ਹੋਰ ਰੱਖੇ ਨੇ ਤੇ ਹੈ ਉਹ ਪੈਦਾਵਾਰ ਉਹਦੀ ਏ। ਸਾਰੇ ਹੈ ਫੰਨੇ ਖਾਂ ਸਟੇਟ ਜੋ ਹੈ ਸਾਰੇ ਰਾਣੀ ਖਾਂ ਦੇ ਸਾਲੇ ਨਹੀਂ ਤੇ ਫੰਨੇ ਖਾਂ ਤੇ ਰਾਣੀ ਖਾਂ ਸਮਝ ਲੱਗ ਗਈ ਹੈ। ਉਹ ਮੇਰੇ ਭਰਾ ਇਹ ਆ ਸ਼ੈਫ ਹਾਫਿਜ਼ ਦੀ ਸਾਜੇ ਫਰਮਾਇਸ਼ ਤੇ ਇੱਥੇ ਹਰ ਥਾਂ ਦੇ ਇੱਕ ਗਲੀ 'ਚ ਕਈ ਫੰਨੇ ਖਾਂ ਜੇ ਤੇ ਕਈ ਫੰਨੇ ਖਾਂ ਸਟੇਟ ਏਜੰਸੀਆਂ ਬਣੀਆਂ ਜੇ ਤੇ ਰਾਣੀ ਖਾਂ ਦੇ ਸਾਲੇ ਜੇ ਪੁੱਛਣ ਦੱਸਣ ਵਾਲਾ ਹੈ ਕੋਈ ਨਹੀਂ ਜਿਹਦੇ ਨਾਲ ਚਾਰ ਡਸ਼ਰੇ ਰਲ ਜਾਂਦੇ ਨੇ ਨਾ ਤੇ ਹਕੂਮਤ ਆਪ ਰੱਖੀ ਜੇ। ਅੱਲਾ ਤੁਹਾਨੂੰ ਸਾਰੇ ਮਾਸਟਰ ਬਰਿੰਦਰ ਸਿੰਘ ਜ਼ਖਮੀ ਉਹਨਾਂ ਆਵਾਜ਼ ਤੋਂ ਮੈਂ ਮਾਦਾ ਹਰੇ ਕੋਈ ਗਲਤ ਲਫ਼ਜ਼ ਵੀ ਨਿਕਲ ਗਿਆ ਹੋਣਗੇ ਮੇਰੇ ਮਾफ़ ਕਰ ਦਿਆ ਜੇ। ਉਹ ਤੁਸੀਂ ਰਾਨੀ ਪੇਸ਼ਵਾ ਸਾਡੇ ਰੂਹ ਨੂੰ ਸਾਨੂੰ ਤਕਵੀਰ ਮਿਲਦੀ ਜਦੋਂ ਅਸੀਂ ਤੁਹਾਡਾ ਚਿਹਰਾ ਜ਼ਿਹਨ 'ਚ ਆ ਜਾਂਦਾ ਤੇ ਸਾਨੂੰ ਸੁੱਖ ਦੇਵੇ। ਮੇਰੇ ਵੱਲੋਂ ਸਾਰਿਆਂ ਪਰ ਹਾਫਿਜ਼ ਸਾਹਿਬ ਤੁਸੀਂ ਮੁਤਮਿਨ ਹੋਇਓ। ਹਾਂਜੀ ਮੈਂ ਵੀ ਮੁਤਮਿਨ ਹੋਇਆ ਤੇ ਮੈਂ ਆਪਣੇ ਵਿਊਅਰਸ ਨੂੰ ਕਹਿੰਦਾ ਕਿ ਜੇ ਤੁਹਾਡੇ ਕੋਲ ਕੋਈ ਲਫ਼ਜ਼ ਨੇ ਕੋਈ ਜੁਮਲੇ ਨੇ ਜਿਹੜੇ ਤੁਹਾਨੂੰ ਪਤਾ ਮਾਨਿਆਂ ਦਾ ਉਹ ਸਾਡੇ ਤੇ ਉਜਾੜਤਾਂ ਪਾਓ। ਅਸੀਂ ਜੇ ਸਹੀ ਦੱਸਾਂਗੇ ਤੇ ਸਾਡੀ ਤਾਰੀਫ